व्यूअर्स वेलकम बैक इन आवर प्रोग्राम जी। डॉक्टर साहब साडा अगला फेसबुक मैसेज आया है प्रीत चोरा जी का लुधियाने तो ये लिखते हैं श्री अकाल जी। सत श्री अकाल डॉक्टर साहब 5 सितंबर ਨੂੰ टीचर्स डे ਤੇ ਮੋਦੀ ਆਪਣਾ ਇੱਕ ਭਾਸ਼ਣ ਦੇਣ ਜਾ ਰਿਹਾ ਹੈ, ਉਹ ਵੀ ਇੱਕ ਖਾਸ ਅੰਦਾਜ਼ 'ਚ। ਉਸ ਭਾਸ਼ਣ ਨੂੰ ਬੱਚਿਆਂ ਨੂੰ ਸੁਣਾਉਣ ਲਈ ਸੈਂਟਰ ਸਰਕਾਰ ਵੱਲੋਂ ਸਾਰੀਆਂ ਸਟੇਟ ਸਰਕਾਰਾਂ ਨੂੰ ਇੱਕ ਚਿੱਠੀ ਲਿਖੀ ਗਈ ਹੈ ਕਿ ਉਸ ਦਿਨ ਮੋਦੀ ਦਾ ਭਾਸ਼ਣ ਸਾਰੇ ਸਕੂਲ 'ਚ ਬੱਚਿਆਂ ਨੂੰ ਸੁਣਾਇਆ ਜਾਵੇ। ਉਸ ਲਈ ਬੱਚਿਆਂ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 5:30 ਵਜੇ ਤੱਕ ਸਕੂਲ 'ਚ ਰੱਖਿਆ ਜਾਵੇ। ਬੱਚਿਆਂ ਨੂੰ ਭਾਸ਼ਣ ਸੁਣਾਉਣ ਲਈ ਸਕੂਲ 'ਚ ਟੀਵੀ, ਜਨਰੇਟਰ ਜਾਂ ਇਨਵੈਂਟਰ ਐਪਲੀਫਾਇਰ ਦਾ ਪ੍ਰਬੰਧ ਕੀਤਾ ਜਾਵੇ। इस दी जिम्मेवारी स्कूल प्रिंसीपल दी होवेगी। टीचर ये ध्यान च रखन कि बच्चे अनुशासन च रह के भाषण सुन इस नूं गंभीरता नाल लिया जावे। उस दिन एजुकेशनल बोर्ड के अध्यापक इस गल दा ध्यान रखन कि ये हर स्कूल विच हो रहा है। प्रोग्राम तो बाद उस दी पूरी रिपोर्ट स्टेट सरकार सेंटर नूं भेजे। डॉक्टर साहब तुहानूं पता ही होवेगा कि हिटलर के समय भी जर्मनी सरकार ने देश के 70% लोगों नूं रेडियो दे दिते सी। लोग हिटलर का भाषण सुनन इसलिए रेडियो मंडन भी रखे गए सी तां कि यह जरूरी बनाया जा सके कि लोग हिटलर का भाषण सुन। पर इस हिटलर के भाषण नूं बच्चों नूं सुनाउण लई बंगाल, महाराष्ट्र, झारखंड, तमिलनाडु दीआं सरकारां ने ना कर दित्ती। बिहार के एजुकेशन मिनिस्टर ने कहा है कि मोदी चाचा नेहरू वांग चाचा मोदी बनने की कोशिश कर रहा है। नाल ही उसने कहा कि मोदी नूं बच्चों नूं भाषण चिल्ड्रनस डे ते देना चाहिए सी, ना कि टीचर्स डे ते। जी डॉक्टर साहब इन्हां दा प्रीत चोरा जी का बहुत बहुत धन्यवाद। उन्होंने बड़े अहम टॉपिक के उत्ते लिखे जी। मैं इस हफ्ते की लिखत दे विच भी इसका जिक्र किया है क्योंकि उदों तो ज़्यादा डिबेट अजे पहला यही हुई। ਜਿਹੜਾ ਪਹਿਲਾ ਸਰਕੂਲਰ ਜਿਹੜੀ ਸਮ੍ਰਿਤੀ ਈਰਾਨੀ ਜਿਹੜੀ ਟੋਟਲੀ ਅਨਪੜ੍ਹ ਜਨਾਨੀ ਹੈ ਜਿਹਨੇ ਕਦੇ ਕਲੇਮ ਕੀਤਾ ਜੀ ਮੈਂ ਹਾਰਵਰਡ ਬਿਜ਼ਨਸ ਸਕੂਲ 'ਚੋਂ ਪੜ੍ਹੀ ਹੈ ਜਾਂ ਇੱਧਰ ਹੈ ਜਾਂ ਉੱਧਰ ਹੈ, ਉਹ ਕਿਸੇ ਟੀਵੀ ਸੀਰੀਅਲ 'ਤੇ ਆਈ, ਪਤਾ ਨਹੀਂ ਨੂੰਹ ਕਿ ਸੱਸ ਦੀ ਕੋਈ ਲੜਾਈ ਵਾਲਾ ਸੀਰੀਅਲ ਇਹਨਾਂ ਨੇ ਸ਼ੁਰੂ ਕਰਾਇਆ ਹੋਇਆ ਸੀ ਜੀ। ਉਹਦੇ ਥੱਲੇ ਉਹ ਨਰਿੰਦਰ ਮੋਦੀ ਦੀਆਂ ਨਜ਼ਰਾਂ 'ਚ ਆ ਗਈ। ਫਿਰ ਕਿਵੇਂ ਉਹਨੂੰ ਜਿਹੜਾ ਪ੍ਰਮੋਟ ਕਰਕੇ ਜਿਹੜਾ ਟਿਕਟ ਦਵਾ ਕੇ ਸਟਾਰ ਕੰਪੇਨਰ ਬਣਾ ਕੇ उन्होंने मिनिस्टर बनाया है। सो पहला सर्कुलर उदा आया सारिया स्टेटा कि जी ये जो तुसी टीचर्स डे कहते हो ये साड़ी सभ्यता के अनुकूल नहीं है, इनू गुरु दिवस कहा जाए। और जिमें उन्होंने 3-4 स्टेटा का जिक्र किया है, खास तौर पर तमिलनाडु ने इस ते प्रोटेस्ट किया। उन्होंने कहा जी ये कोई नहीं, ये टीचर्स डे ही है ये हुण, क्योंकि ਜਿਹੜਾ बीजेपी ਦਾ ਏਜੰਡਾ ਹੈ ਕਿ ਲੋਕਾਂ ਦੇ ਦਿਲੋਂ ਦਿਮਾਗ ਦੇ ਵਿੱਚ ਸਾਰੀ ਹਿੰਦੂ ਟਰਮੀਨੋਲੋਜੀ ਜਿਹੜੀ ਹਿੰਦੂਤਵਾਦੀ ਹੈ ਉਹ ਵਾੜਨੀ ਹੈ ਜੀ। ਤੇ ਜਿਹੜਾ ਵੀ ਪੁਰਾਣਾ ਜੋ ਵੀ ਐਸਟੈਬਲਿਸ਼ਡ ਤੌਰ ਤਰੀਕਾ ਹੈ ਜਾਂ ਐਸਟੈਬਲਿਸ਼ਡ ਨੋਮਨਕਲੇਚਰ ਹੈ ਉਹਨੂੰ ਬਾਹਰ ਕੱਢਣਾ। ਸੋ ਪਹਿਲੀ ਡਿਬੇਟ ਤੇ ਇਹਦੇ ਤੇ ਗੁਰੂ ਦਿਵਸ ਤੇ ਹੋਈ। ਫਿਰ ਦੂਜਾ ਸਰਕੂਲਰ ਆ ਗਿਆ, ਉਹਨਾਂ ਨੇ ਸਾਰੀਆਂ ਸਟੇਟਾਂ ਨੂੰ, ਹੁਣ ਹਾਲਾਂਕਿ ਇਹ ਜਿਹੜੀ ਐਜੂਕੇਸ਼ਨ ਹੈ ਭਾਰਤੀ ਕਨਸਟੀਟਿਊਸ਼ਨ ਦੇ ਥੱਲੇ ਸਟੇਟ ਸਬਜੈਕਟ ਹੈ, ਬੱਚਿਆਂ ਨੂੰ ਕੀ ਪੜ੍ਹਾਉਣਾ ਹੈ ਕੀ ਨਹੀਂ ਪੜ੍ਹਾਉਣਾ, ਕੋਈ ਪੰਜਾਬ ਦੇ ਸਕੂਲਾਂ ਕਾਲਜਾਂ ਨੂੰ ਕੋਈ ਸੈਂਟਰ ਗੌਰਮੈਂਟ ਫੰਡ ਨਹੀਂ ਦਿੰਦੀ। ਪਰ ਇਹ ਵੀ ਜਿਵੇਂ ਇਹਨਾਂ ਨੇ ਸਟੇਟਾਂ ਦੀਆਂ ਪਾਵਰਸ ਕਰਵ ਕੀਤੀਆਂ, ਉਹਦੇ 'ਚ ਇਹਨਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਬਣਾ ਦਿੱਤਾ ਜੀ। ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਉਹਨਾਂ ਨੂੰ ਆਪਣੇ ਕੰਟਰੋਲ ਥੱਲੇ ਕਰ ਲਿਆ। ਔਰ ਇਹ ਕਿਹਾ ਜੀ ਇੱਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ, ਪਰ ਜਿਹੜਾ ਚਾਂਸਲਰ ਹੈ ਯੂਨੀਵਰਸਿਟੀ ਦਾ ਉਹ ਗਵਰਨਰ ਆਫ ਦਾ ਸਟੇਟ ਹੋਏਗਾ। ਹੁਣ ਗਵਰਨਰ ਪ੍ਰੈਜ਼ੀਡੈਂਟ ਦਾ ਨੁਮਾਇੰਦਾ ਹੈ। ਸੋ ਇਸ ਤਰੀਕੇ ਨਾਲ ਉਹਨਾਂ ਨੇ ਯੂਨੀਵਰਸਿਟੀਆਂ ਰਾਹੀਂ ਕੰਟਰੋਲ ਕੀਤਾ। ਫਿਰ ਯੂਨੀਵਰਸਿਟੀਆਂ ਦੇ ਸਿਲੇਬਸ ਜਦੋਂ ਪਿਛਲੀ ਵਾਜਪਾਈ ਦੀ ਸਰਕਾਰ ਸੀ ਉਦੋਂ ਜੋਤਿਸ਼ ਮੰਤਰ ਪੜ੍ਹਨਾ, ਮੁਰਲੀ ਮਨੋਹਰ ਜੋਸ਼ੀ ਸੀ ਹਿਊਮਨ ਡਿਵੈਲਪਮੈਂਟ ਐਂਡ ਰੋਸ ਮਿਨਿਸਟਰ ਜਿਹੜਾ ਹੈ ਉਹ ਹੁਣ ਜਿਹਨੂੰ ਜਿੱਥੇ ਸਮ੍ਰਿਤੀ ਇਰਾਨੀ ਨੂੰ ਬਣਾਇਆ, ਸੋ ਉਹ ਵੀ ਐਜ਼ ਏ ਸਬਜੈਕਟ ਬਾੜ ਦਿੱਤੇ। ਦੂਜੇ ਜਿਹੜੇ ਸੀ ਹੌਲੀ ਹੌਲੀ ਉਹਨਾਂ ਨੂੰ ਇਹ ਕਹਿ ਕੇ ਕਿ ਜੀ ਇਹ ਸੈਕੂਲਰ ਔਰ ਫਲਾਣਾ ਉਹਨਾਂ ਨੂੰ ਪਾਸੇ ਕਰਤਾ ਜੀ। ਹੁਣ ਜਿਹੜਾ ਸਰਕੂਲਰ ਸੈਕਿੰਡ ਉਹਨਾਂ ਨੇ ਕੱਢਿਆ, ਉਹਨਾਂ ਨੇ ਕਿਹਾ ਜੀ ਸਾਰੀਆਂ ਸਟੇਟਾਂ ਨੂੰ ਉਹਨਾਂ ਨੇ ਆਦੇਸ਼ ਦਿੱਤਾ ਕਿ ਤੁਸੀਂ 1 ਵਜੇ ਤੋਂ ਲੈ ਕੇ 5:30 ਵਜੇ ਤੱਕ, ਕਿਉਂਕਿ 5 ਸਤੰਬਰ ਨੂੰ ਟੀਚਰਸ ਡੇ ਹੈ। ਮਕਸਦ ਇਸ ਦਿਨ ਦਾ ਇਹ ਸੀ ਕਿ ਜਿਸ ਦਿਨ ਜਿਹੜੇ ਅਧਿਆਪਕ, ਕਿਉਂਕਿ ਦੇਖੋ ਅਸੀਂ ਜੋ ਕੁਛ ਵੀ ਹੈ ਬਹੁਤ ਕੁਛ ਸਾਡੀ ਐਜੂਕੇਸ਼ਨ 'ਤੇ ਡਿਪੈਂਡ ਕਰਦਾ। ਪਹਿਲੀ ਤਾਂ ਘਰ ਤੋਂ ਸ਼ੁਰੂ ਹੁੰਦੀ ਹੈ, ਮਾਂ ਪਿਓ, ਫਿਰ ਤੁਹਾਡਾ ਸਕੂਲ ਹੈ ਉਹ ਪ੍ਰਾਇਮਰੀ ਹੋਏ, ਮਿਡਲ ਹੋਏ, ਹਾਇਰ ਹੋਏ। ਸੋ ਇਹ ਜਿਵੇਂ ਇਹਨਾਂ ਮੁਲਕਾਂ ਨੇ ਮਦਰਸ ਡੇ, ਫਾਦਰਸ ਡੇ ਰੱਖਿਆ ਕਿ ਵੀ ਭਾਵੇਂ ਅਸੀਂ ਹਮੇਸ਼ਾ ਮਾਂ ਨੂੰ ਐਪਰੀਸ਼ੀਏਟ ਕਰਦੇ ਹਾਂ, ਪਿਓ ਨੂੰ ਕਰਦੇ ਹਾਂ, ਪਰ ਇੱਕ ਦਿਨ ਐਸਾ ਹੋਏ ਜਦੋਂ ਅਸੀਂ ਕਹੀਏ ਵੀ ਇਹ ਸਿਰਫ ਮਾਂ ਦੇ ਲਈ ਹੈ। ਸੋ ਇਸੇ ਤਰ੍ਹਾਂ ਟੀਚਰ ਦੀ ਇੰਪੋਰਟੈਂਸ ਨੂੰ ਸਮਝਦੇ ਹਾਂ ਕਿ ਵੀ ਇਹ ਟੀਚਰਸ ਡੇ ਜਿਹਦੇ ਜਿਹੜੇ ਚੰਗੇ ਟੀਚਰ ਨੇ ਉਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਸੀ, ਆਨਰ ਕੀਤਾ ਜਾਂਦਾ ਸੀ।
ਸਕੂਲਾਂ ਦੇ ਵਿੱਚ ਸਮਾਗਮ ਹੁੰਦੇ ਨੇ ਜੀ ਜਿਹਦੇ ਵਿੱਚ ਜਿਹੜੇ ਸਟੂਡੈਂਟ ਨੇ ਉਹ ਆ ਕੇ ਆਪਣੇ ਆਪਣੇ ਜਿਹੜੇ ਉਹਨਾਂ ਦੇ ਪਿਆਰੇ ਟੀਚਰ ਨੇ ਜਾਂ ਜਿਹੜੇ ਉਹਨਾਂ ਦੇ ਉੱਤੇ ਉਹ ਬੋਲਦੇ ਨੇ। ਸਾਰੇ ਟੀਚਰਸ ਨੂੰ ਇੱਕ ਫਖਰ ਮਹਿਸੂਸ ਹੁੰਦਾ ਹੈ ਕਿ ਵੀ ਭਾਵੇਂ ਸਾਡਾ ਕਿੱਤਾ ਕੋਈ ਵਪਾਰੀਆਂ ਵਾਂਗੂ ਪੈਸਾ ਜਨਰੇਟ ਨਹੀਂ ਕਰਦਾ, ਪਰ ਅਸੀਂ ਇੱਕ ਅਗਲੀ ਜਨਰੇਸ਼ਨ ਨੂੰ ਜੋ ਕੁਝ ਦੇ ਰਹੇ ਹਾਂ ਇੱਕ ਸਮਾਜ ਦੀ ਬਿਲਡਿੰਗ ਦੇ ਲਈ, ਜੀ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਅਸੀਂ ਆਪਣਾ ਯੋਗਦਾਨ ਪਾ ਰਹੇ। ਸੋ ਇਹ ਟੀਚਰ ਦੇ ਰੋਲ ਨੂੰ ਰੈਕਗਨਾਈਜ਼ ਕਰਨਾ ਔਰ ਸਟੂਡੈਂਟਸ ਦਾ ਆਪਣੇ ਟੀਚਰਸ ਪ੍ਰਤੀ ਰਿਸਪੈਕਟ, ਇਸ ਚੋਂ ਇਹ ਟੀਚਰ ਡੇ ਕਨਸੈਪਟ ਨਿਕਲਿਆ। ਜੀ ਹੁਣ ਇਸ ਨੂੰ ਵੀ ਇਹਨਾਂ ਨੇ ਗੁਰੂ ਦਿਵਸ ਦੇ ਨਾਂ ਥੱਲੇ ਹਿੰਦੂਤਵ ਵੀ ਬਣਾਇਆ ਔਰ ਇਹ ਆਰਡਰ ਕੱਢਿਆ ਉਹਨਾਂ ਨੇ ਕਿ ਜੀ ਇਹ ਸਾਰੇ ਜਿਹੜੇ ਨੇ ਜਿੰਨੇ ਸਕੂਲ ਔਰ ਜਿੱਥੇ ਹੋਣਾ ਉੱਥੇ ਵੱਡੀਆਂ ਸਕਰੀਨਾਂ ਦਾ ਪ੍ਰਬੰਧ ਕਰੋ, ਸਾਊਂਡ ਸਿਸਟਮ ਦਾ ਪੂਰਾ ਪ੍ਰਬੰਧ ਹੋਏ ਕਿ ਮੋਦੀ ਭਾਸ਼ਣ ਦੇਗਾ ਔਰ ਉਹ ਮੋਦੀ ਦਾ ਭਾਸ਼ਣ ਜਿਹੜਾ ਉਹ ਸਾਰਿਆਂ ਨੂੰ ਸੁਣਾਉਣਾ ਹਿੰਦੁਸਤਾਨ ਦੇ ਨਿਆਣਿਆਂ ਨੂੰ। ਜੀ ਉਹਦੇ ਤੇ ਐਡੀਟੋਰੀਅਲ ਵੀ ਲਿਖਿਆ ਗਿਆ, ਕ੍ਰਿਟਿਸਿਜ਼ਮ ਵੀ ਹੋਇਆ ਕਿ ਵੀ 5 ਸਾਲ 6 ਸਾਲ ਦਾ ਬੱਚਾ ਔਰ ਅੱਜ ਕੱਲ੍ਹ ਅਜੇ ਮੌਸਮ ਗਰਮੀ ਦਾ ਚੱਲ ਰਿਹਾ ਚਾਰੇ ਪਾਸੇ। ਪਹਿਲਾਂ ਤਾਂ ਤੁਸੀਂ ਜਿਨ੍ਹਾਂ ਸਕੂਲਾਂ ਦੇ ਵਿੱਚ ਚੱਜ ਨਾਲ ਬਲੈਕ ਬੋਰਡ ਕਾਲੇ ਕਰਨ ਲਈ ਸਿਆਹੀ ਨਹੀਂ ਹੁੰਦੀ ਕਿ ਵੀ ਉਹਨੂੰ ਕਾਲਾ ਕਿਵੇਂ ਕਰਨਾ ਹੈ ਜੀ, ਉਹਨਾਂ ਤੇ ਤੁਸੀਂ ਐਕਸਟਰਾ ਬਰਡਨ ਪਾ ਰਹੇ ਹੋ। ਸਕੂਲ ਸਟਾਫ ਕਰ ਰਹੇ ਨੇ। ਪੰਜਾਬ ਦੇ ਵਿੱਚ ਆਇਆ ਖਬਰ ਕਿ ਕਈ ਟੀਚਰ ਜਿਹਨੂੰ ਸਾਲ ਤੋਂ ਤਨਖਾਹ ਨਹੀਂ ਮਿਲੀ ਜੀ, ਵੀ ਉਹ ਹੈ ਨਹੀਂ, ਤੁਸੀਂ ਅੱਗੋਂ ਦੀ ਕਰ ਰਹੇ ਹੋ। ਔਰ ਹਾਲਾਂਕਿ ਜਿਹੜੀਆਂ 3-4 ਸਟੇਟਾਂ ਬੰਗਾਲ, ਮਹਾਰਾਸ਼ਟਰ, ਝਾਰਖੰਡ ਉਹਨਾਂ ਨਾ ਕਰਦੀ, ਲੇਕਿਨ ਬਾਦਲ ਇਹ ਹਿੰਦੂਤਵੀ ਹੁਣ ਮੇਰੇ ਮੂੰਹ 'ਚ ਸ਼ਬਦ ਹੀ ਕੁੱਤਾ ਆ ਰਿਹਾ। ਹੋਰ ਤਾਂ ਮੈਂ ਇਹਦੇ ਲਈ ਕੀ ਵਰਡ, ਕੁੱਤਾ ਇਸ ਲਈ ਹੁੰਦਾ ਵੀ ਲਾਇਲ ਹੁੰਦਾ ਨਾ, ਇਸ ਕੋਈ ਕੁੱਤਾ ਮਾੜਾ ਜਾਨਵਰ ਥੋੜੀ ਹੈ ਜੀ, ਲੇਕਿਨ ਉਹ ਲਾਇਲ ਹੁੰਦਾ। ਹੁਣ ਲਾਇਲ ਕਿਹਦੇ ਨਾਲ ਹੈ? ਉਹ ਹਿੰਦੂਤਵੀ ਮਾਸਟਰਾਂ ਨਾਲ ਹੈ। ਉਹਨੇ ਬਿਲਕੁਲ ਫੋਲੋ ਕੀਤਾ, ਉਹਨੇ ਸਾਰੇ ਪੰਜਾਬ ਦੇ ਸਕੂਲਾਂ ਨੂੰ ਕੀਤਾ ਕਿ ਵੀ ਲਿਆਓ ਜੀ ਤੁਸੀਂ ਆਹ ਜੜੋ ਉਹ ਜੜੋ ਇਹਨੂੰ ਜਿਹੜਾ ਪੂਰਾ ਇਹ ਮੋਦੀ, ਕਿਉਂਕਿ ਰਿਪੋਰਟ ਭੇਜਣੀ ਅਸੀਂ ਸਰਕਾਰ ਨੂੰ ਕਿ ਅਸੀਂ ਕਿਵੇਂ ਮੋਦੀ ਦਾ ਭਾਸ਼ਣ ਜਿਹੜਾ ਹੈ ਉਹ ਸੁਣਾਇਆ। ਔਰ ਇਹ ਗੱਲ ਜਿਹੜੀ ਕਿ ਇਹਨਾਂ ਨੇ ਕਹੀ, ਇਹ ਮੈਨੂੰ ਮੈਂ ਪੜ੍ਹੀ ਜ਼ਰੂਰ ਸੀ ਕਿਤੇ ਪਰ ਮੇਰੀ ਯਾਦ 'ਚ ਨਹੀਂ ਸੀ ਕਿ ਹਿਟਲਰ ਨੇ ਜਦੋਂ ਉਹਨੇ ਟੇਕ ਓਵਰ ਕੀਤਾ ਆਪਣੀ ਉਹਦੀ ਪਾਰਟੀ, ਨਾਜ਼ੀ ਪਾਰਟੀ, ਉਹ ਚਾਂਸਲਰ ਬਣਿਆ ਜਰਮਨ ਦਾ, ਤੇ ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਕਿ 70% ਲੋਕਾਂ ਤੱਕ ਰੇਡੀਓ ਦੀ ਪਹੁੰਚ ਹੋਏ। ਉਦੋਂ ਅਜੇ ਟੈਲੀਵਿਜ਼ਨ ਨਵਾਂ 17 ਜਿਹੜਾ 1935-36 'ਚ ਅਜੇ ਬੜਾ ਰੇਅਰ ਸੀ, ਆਮ ਰੇਡੀਓ ਦੀ ਪਹੁੰਚ ਸੀ। ਰੇਡੀਓ ਕਿਉਂਕਿ 20th ਸੈਂਚੁਰੀ ਬਿਗਨਿੰਗ ਸ਼ੁਰੂ ਹੋ ਗਿਆ ਸੀ ਜੀ। ਸੋ ਉਹਨੇ 70% ਲੋਕਾਂ ਔਰ ਲੋਕ ਰੇਡੀਓ ਸੈੱਟ ਦੇ ਕੋਲ ਬੈਠ ਜਾਂਦੇ ਸੀ ਜੀ। ਹਿਟਲਰ ਜਿਹੜਾ ਫਿਰ ਪੂਰਾ ਕਿਲ ਕੇ ਜਿਵੇਂ ਬੋਲਦਾ ਸੀ ਜਰਮਨ ਜ਼ਬਾਨ ਦੇ ਵਿੱਚ ਔਰ ਉਹਨਾਂ ਨੂੰ ਉਹ ਭੜਕਾਉਂਦਾ ਸੀ ਕਿ ਕਿਵੇਂ ਜਿਹੜਾ ਤੁਹਾਡੇ ਤੇ ਜਿਹੜੇ ਨੇ ਯਹੂਦੀਆਂ ਨੇ ਤੁਹਾਡੇ ਨਾਲ ਕੀਤਾ ਹੈ, ਦੂਸਰੇ ਕਿਵੇਂ ਜ਼ਿੰਮੇਵਾਰ ਨੇ ਤੁਹਾਡੇ ਲਈ, ਤੁਹਾਡੀ ਜਿਹੜੀ ਔਕੜ ਹੈ, ਆਰਥਿਕ ਔਕੜ ਹੈ, ਉਹਦੇ ਲਈ ਕਿਵੇਂ। ਸੋ ਇਹ ਬ੍ਰੇਨ ਵਾਸ਼ਿੰਗ ਹੁੰਦੀ ਸੀ। ਔਰ ਜਿਹੜੇ ਸਕੂਲਾਂ 'ਚ ਵੀ ਬੱਚੇ ਨੇ ਉਹਨਾਂ ਤੱਕ ਵੀ ਇਹ ਰਿਪੋਰਟ ਨਾਜ਼ੀਆਂ ਦੀ ਇੱਕ ਸਿਸਟਮ ਸੀ ਕਿ ਬੱਚਿਆਂ ਨੂੰ ਇਹ ਉਹ ਕਹਿੰਦੇ ਸੀ ਕਿ ਵੀ ਤੁਹਾਡੇ ਪੇਰੈਂਟਸ ਦੀ ਲਾਇਲਟੀ ਕਿੱਥੇ ਹੈ, ਤੁਸੀਂ ਪੇਰੈਂਟਸ ਤੁਹਾਡੇ ਕੀ ਗੱਲਾਂ ਕਰਦੇ ਨੇ, ਕੀ ਉਹ ਨਾਜ਼ੀ ਵਿਚਾਰਧਾਰਾ ਦੀ ਹਮਾਇਤ ਕਰਦੇ ਨੇ ਕਿ ਨਹੀਂ। ਔਰ ਕਈ ਹਾਲਤਾਂ 'ਚ ਬੱਚੇ ਆਪਣੇ ਮਾਪਿਓ ਨੂੰ ਫੜਾ ਦਿੰਦੇ ਸੀ ਕਿ ਜੀ ਸਾਡਾ ਪਿਓ ਹਿਟਲਰ ਦੇ ਖਿਲਾਫ ਹੈ। ਉਹ ਆ ਕੇ ਹੁਣ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਸਕੂਲ ਲੈਵਲ ਤੋਂ ਥਰੂ ਰੇਡੀਓ ਸਿਸਟਮ ਥਰੂ ਐਜੂਕੇਸ਼ਨ ਇਸ ਕਿਸਮ ਦੀ ਸੀ। ਬੱਚੇ ਹੀ ਸਪਾਈ ਬਣੇ ਹੁੰਦੇ ਸੀ ਆਪਣੇ ਪੇਰੈਂਟਸ ਦੇ ਉੱਤੇ, ਜਸੂਸੀ ਕਰਦੇ ਸੀ ਜੀ। ਔਰ ਇਸੇ ਤੋਂ ਹੀ ਇਹ ਤਾਂ ਮੋਦੀ ਨੇ ਤਾਂ ਹੁਣ ਹਿੰਦੂਤਵ, ਇੰਦਰਾ ਗਾਂਧੀ, ਜਦੋਂ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਬਣੀ, ਪਹਿਲਾਂ ਉਹ ਕਿਸੇ ਵੇਲੇ ਲਾਲ ਬਹਾਦਰ ਸ਼ਾਸਤਰੀ ਦੇ ਮਿਨਿਸਟਰੀ, ਜਦੋਂ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਸੀ, ਇਹ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਵੀ ਰਹੀ ਜਿਵੇਂ ਸੁਸ਼ਮਾ ਸਵਰਾਜ ਸੀ। ਸੋ ਇੰਦਰਾ ਗਾਂਧੀ ਨੇ, ਔਰ ਜਦੋਂ ਫਿਰ ਪ੍ਰਾਈਮ ਮਿਨਿਸਟਰ ਬਣੀ ਉਹਦਾ ਸਭ ਤੋਂ ਜ਼ਿਆਦਾ ਰੇਡੀਓ ਸਟੇਸ਼ਨ ਜਿਹੜੇ ਨੇ ਇੰਦਰਾ ਗਾਂਧੀ ਦੇ ਵੇਲੇ ਖੁੱਲੇ ਰਿਮੋਟ ਏਰੀਆ 'ਚ ਵੀ, ਕਿਉਂਕਿ ਇੰਦਰਾ ਗਾਂਧੀ ਦੇ ਅੰਦਰ ਵੀ ਇੱਕ ਡਿਕਟੇਟਰ ਜਿਹੜਾ ਅੰਗੜਾਈਆਂ ਲੈ ਰਿਹਾ ਸੀ ਔਰ ਉਹਨੇ ਉਹ ਸ਼ੋਅ ਕੀਤਾ। ਫਿਰ 1975 'ਚ ਜਦੋਂ ਉਹਨੇ ਐਮਰਜੈਂਸੀ ਲਾਈ 18 ਮਹੀਨੇ, ਕਿਵੇਂ ਸਾਰੀ ਸਿਵਲ ਲਿਬਰਟੀ ਨੂੰ ਖਤਮ ਕੀਤਾ ਔਰ ਕਿਵੇਂ ਫਿਰ ਉਹਨੇ ਡਿਕਟੇਟਰਾਂ ਦੀ ਤਰ੍ਹਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ। ਸੋ ਇਸੇ ਤਰ੍ਹਾਂ ਇਹ ਜਿਹੜੀ ਹੁਣ ਮੋਦੀ ਵੇਵ ਸੋ ਕਾਲਡ ਇਹਨਾਂ ਨੇ ਚਲਾ ਕੇ ਪਾਵਰ ਲਈ ਹੈ, ਤੁਸੀਂ ਦੇਖੋ ਕਿ ਜਿਹੜੀ ਇਹਨਾਂ ਦੀ ਸਭ ਤੋਂ ਹੈਵੀ ਇਨਵੈਸਟਮੈਂਟ ਸੀ ਉਹ ਮੀਡੀਆ 'ਚ ਸੀ ਜੀ। ਕਿ ਉਹਨਾਂ ਨੇ ਟੀਵੀ ਚੈਨਲ ਦੂਜੇ, ਉਹ ਲੱਗਦਾ ਸੀ ਕਿ ਵੀ ਵਾਕਈ ਮੋਦੀ ਤੋਂ ਬਿਨਾਂ ਭਾਰਤ ਦੀ ਕਿਸਮਤ ਕੌਣ ਬਦਲ ਸਕਦਾ। ਔਰ ਉਹਦੇ 'ਚ ਉਹਨਾਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਇਹਨਾਂ ਦੇ IT ਟ੍ਰੇਨਡ ਬੰਦੇ ਸੀ ਉਹ ਸੋਸ਼ਲ ਨੈਟਵਰਕਿੰਗ 'ਤੇ ਵੀ ਬਿਠਾਏ। ਉਹਨਾਂ ਨੇ ਟਾਰਗੇਟ ਕੀਤਾ, ਜਿੱਥੇ ਵੀ ਕੋਈ ਵਿਰੋਧੀ ਆਵਾਜ਼ ਹੁੰਦੀ ਸੀ ਉਹਦੇ ਪਿੱਛੇ ਪੈ ਜਾਂਦੇ ਸੀ ਉਹ ਔਰ ਉਹਨੂੰ ਚੁੱਪ ਕਰਾ ਦਿੰਦੇ ਸੀ ਔਰ ਚਾਰ ਚਫੇਰਾ ਕਿ ਜੀ ਮੋਦੀ ਜੀ ਮੋਦੀ ਜੀ ਮੋਦੀ ਜੀ ਮੋਦੀ ਜੀ। ਔਰ ਇਸੇ ਵੇਵ ਦੇ ਜਿਹੜੀ ਉਹਨਾਂ ਨੇ ਕ੍ਰੀਏਟ ਕੀਤੀ ਥਰੂ ਮੀਡੀਆ, ਇਲੈਕਟ੍ਰੋਨਿਕ ਮੀਡੀਆ,
ਕਿਉਂਕਿ ਭਾਰਤ ਦੇ ਵਿੱਚ ਲੋਕਾਂ ਦੀ ਕਾਫੀ ਐਕਸੈਸ ਹੈ ਇਲੈਕਟ੍ਰੋਨਿਕ ਮੀਡੀਆ ਤੱਕ ਵੀ। ਜੀ ਰੋਟੀ ਹੈ ਕਿ ਨਹੀਂ ਹੈ ਖਾਣ ਨੂੰ, ਟੈਲੀਵਿਜ਼ਨ ਦੇ ਸਾਹਮਣੇ ਜ਼ਰੂਰ ਬਹਿ ਜਾਂਦੇ ਨੇ ਆ ਕੇ। ਸੋ ਹੁਣ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਨਾਜ਼ੀਆਂ ਦਾ ਕੰਮ ਸੀ ਕਿ ਵੀ ਸਕੂਲ ਲੈਵਲ ਤੇ ਸਕੂਲਾਂ ਦੇ ਬੱਚਿਆਂ ਦਾ ਬ੍ਰੇਨ ਵਾਸ਼ ਤੋਂ ਸ਼ੁਰੂ ਕਰੋ, ਔਰ ਇਸ ਲਈ ਇਹ ਯਕੀਨੀ ਬਣਾ ਰਹੇ ਨੇ ਕਿ ਟੀਚਰਸ ਡੇ ਦੇ ਮੌਕੇ ਜਿਹੜਾ ਮੋਦੀ ਦਾ ਭਾਸ਼ਣ ਵੀ ਔਰ ਉਹਨੂੰ ਸੁਣਾਇਆ ਵੀ ਜਾਏ ਬੱਚਿਆਂ ਨੂੰ। ਜੀ ਔਰ ਅਨਫੋਰਚੂਨੇਟਲੀ ਜਿਹਨਾਂ ਅਧਿਆਪਕਾਂ ਨੇ ਸਾਲ ਪਹਿਲਾਂ ਦਾ ਪਲਾਨ ਕੀਤਾ ਸੀ ਕਿ ਇਸ ਸਮਾਗਮ ਮੌਕੇ ਇਹ ਕਰਨਾ ਹੈ, ਉਹੀ ਟਾਈਮਿੰਗ ਹੈ 1 ਵਜੇ ਤੋਂ 5:30 ਵਜੇ ਤੱਕ, ਜੀ ਉਹ ਸਾਰੇ ਉਹਨਾਂ ਨੂੰ ਆਪਣੇ ਪ੍ਰੋਗਰਾਮ ਕੈਂਸਲ ਕਰਨੇ ਪੈ ਰਹੇ ਨੇ ਔਰ ਕੈਂਸਲ ਕਰ ਦਿੱਤੇ ਨੇ ਉਹਨਾਂ ਨੇ, ਕਿਉਂਕਿ ਬਾਦਲ ਦਾ ਸਟ੍ਰਿਕਟ ਆਰਡਰ ਹੈ ਕਿ ਇਹ ਜਿਹੜਾ ਹੈ ਇਹ ਬਿਲਕੁਲ ਜਿਹੜਾ ਹਰ ਇੱਕ ਦੇ ਕੰਨ 'ਚ ਮੋਦੀ ਦਾ ਭਾਸ਼ਣ ਜਿਹੜਾ ਉਹ ਪੈਣਾ ਚਾਹੀਦਾ। ਸੋ ਇਹਨਾਂ ਦਾ ਪ੍ਰੀਤ ਚੌਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਬੜੇ ਅਹਿਮ ਮੁੱਦੇ ਵੱਲ ਜਿਹੜਾ ਹੈ ਇਸ਼ਾਰਾ ਕੀਤਾ ਜੀ, ਔਰ ਇਹਨਾਂ ਦਾ ਸ਼ੁਕਰੀਆ ਜੀ। ਡਾਕਟਰ ਸਾਹਿਬ ਨੇ ਇਸ਼ਾਰਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।